अस्सलाम वालेकुम, सत श्री अकाल दोस्तों। इस टाइम मौजूद हाँ जी गुरुद्वारा दरबार साहिब करतारपुर के अंदर। तो साड़ी खुशबख्ती कि लोग जितने भी चढ़ते पंजाब तो आते हैं या बाकी देशों विदेशों तो आते हैं, तो एक सांझ जी साढ़े आने तो पहले की बन चुकी है, जी वीडियोज़ राही गलबात राही एक जुड़ी है, वो बड़ी नेमत साढ़े वास्ते साबित होती है। सो ये दो नौजवान मित्र प्यारे चढ़ते पंजाब तो आए हैं, इन्होंने गलबात करते हैं। तो इस तो पहले बहुत सारे साढ़े मित्रों के ये मित्र हैं, तो बड़ी खुशी हुई है जान के। तो की नाम है भाजी अपना? मेरा पैवी धंजल है जी। तो की नाम थोड़ा भाजी? मेरा निकेश सिंह जोले जी। तो मेरे वालों देख रहे सारे स्रोतां नूं सत श्री अकाल। तो ये दसो जी, जिवें अपनी गलबात हो रही सी जी जी कि म्यूजिक के नाल अपनी जुड़त है, तो किहड़ी कंपनी है, तो किहड़े शहर तो? मेरा नाम है जी पैवी धंजल, तो उस नाम से मेरा यूट्यूब चैनल बने हुए तो उस नाम के तहत मैं म्यूजिक कंपोज करदा तो गाउना, गाने मेरे उत्थे उद्दां ही आउंदे। बाकी सतनाम पंजाबी बाई का बहुत बहुत असीं जिक्र करते हैं इत्थे, क्योंकि उन्होंने मतलब वो करके ही असीं चलो अज आपां मिले हैं। अच्छा अच्छा, बिल्कुल बिल्कुल। तो वो सारी इकट्ठी टीम है, असीं इकट्ठी काम करते हैं उत्थे। तो इत्थे आके सानूं बहुत वधिया लग्या, बहुत सुकून मिलिया मन नूं। बाकी भरावां नाल असीं ਜਿਹੜੇ ਉੱਦਾਂ ਸੋਸ਼ਲ ਮੀਡੀਆ ਦੇ ਰਾਹੀਂ ਤਾਂ ਆਪਾਂ ਇੱਕ ਦੂਜੇ ਨੂੰ ਦੇਖਦੇ ਰਹਿੰਦੇ ਸੀ, ਤੇ ਤੁਹਾਨੂੰ ਵੀ ਮੈਂ ਦੇਖਿਆ ਤੇ ਬਾਈ ਜੀ ਉਹਨਾਂ ਨੂੰ ਵੀ ਦੇਖਿਆ, ਤੁਸੀਂ ਮੈਨੂੰ ਵੀ ਦੇਖਿਆ ਹੋਣਾ ਕਿਤੇ ਨਾ ਕਿਤੇ। ਹਾਂ ਹਾਂ। ਤੇ ਪਰ ਜਿਹੜਾ ਇਹ ਰਾਬਤਾ ਜਿਹੜਾ ਅੱਜ ਇਹ ਦੇਖੋ ਇਸ ਪਵਿੱਤਰ ਜਗ੍ਹਾ ਤੇ ਆ ਕੇ ਹੋਣਾ ਹੈ ਨਾ, ਕੁਦਰਤੀ ਆਪਾਂ ਇੱਥੇ ਮਿਲ ਲਿਆ। ਤੁਸੀਂ ਹਮੇਸ਼ਾ ਆਓ ਜੀ, ਅਸੀਂ ਇਹ ਖਾਹਿਸ਼ ਰੱਖਦੇ ਹਾਂ ਜੀ। ਤੇ ਕਿਵੇਂ ਦਾ ਲੱਗਿਆ ਲੋਕਾਂ ਨਾਲ ਮਿਲੇ? ਇੱਕ ਤੇ ਹੁੰਦਾ ਨਾ ਕਿ ਅਸੀਂ ਤੁਹਾਨੂੰ ਜਾਣਦੇ ਹਾਂ, ਤੁਸੀਂ ਸਾਡੇ ਦੋਸਤਾਂ ਦੇ ਦੋਸਤ ਹੋ ਜੀ ਜੀ। ਇੱਕ ਆਮ ਜਿਹੜੀ ਪਬਲਿਕ ਹੈ ਉਹਨਾਂ ਦੇ ਨਾਲ ਮਿਲ ਕੇ ਕਿਵੇਂ ਦਾ ਲੱਗਿਆ? ਆਮ ਪਬਲਿਕ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜੀ, ਕਿਉਂਕਿ ਸਾਡੇ ਕੋਲ ਆ ਕੇ ਮਿਲਦੇ ਆ, ਅਸੀਂ ਜਾਂਦੇ ਹਾਂ ਮਿਲਣ, ਤੇ ਬਹੁਤ ਅੱਛਾ ਇੱਕ ਦੂਜੇ ਬਾਰੇ ਜਾਣਦੇ ਆ, ਉੱਥੋਂ ਦੇ ਕਲਚਰ ਬਾਰੇ ਪਤਾ ਲੱਗਦਾ ਵੀ ਇੱਥੇ ਕਿਵੇਂ ਸੀ, ਕੀ ਹੋਇਆ ਸੀ, ਕਿਵੇਂ ਕਿੱਥੇ ਕਿਵੇਂ ਰਹਿੰਦੇ ਆ। ਤੇ ਸਭ ਸਾਨੂੰ ਦੇਖ ਕੇ ਸਾਨੂੰ ਪੁੱਛਦੇ ਤਾਂ ਬਹੁਤ ਵਧੀਆ ਲੱਗਦਾ, ਬਹੁਤ ਇੱਕ ਭਾਈਚਾਰਕ ਜਿਹੜੀ ਸਾਂਝ ਬਣਦੀ ਹੈ, ਬਹੁਤ ਅੱਛਾ ਲੱਗਦਾ। ਹਾਂ ਨਿੱਕੇ ਵੀਰ, ਤੁਸੀਂ ਦੱਸੋ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ? ਮੇਰਾ ਬਹੁਤ ਵਧੀਆ ਰਿਹਾ ਜੀ। ਮੈਨੂੰ ਐਂ ਲੱਗਿਆ ਵੀ ਲੋਕਾਂ ਦੇ ਦਿਲਾਂ 'ਚ ਉਹੀ ਪਿਆਰ ਹੈ, ਉਹੀ ਕਲਚਰ ਹੈ ਜਿਹੜਾ ਉੱਧਰ ਹੈ ਪੰਜਾਬ 'ਚ, ਉਹੀ ਚੀਜ਼ ਇੱਧਰ ਹੈ ਜੀ। ਬਸ ਇਹ ਤਾਂ ਵਿੱਚ ਇੱਕ ਕੰਧ ਕਹਿ ਲਓ ਜਾਂ ਬਾਰਡਰ ਕਹਿ ਲਓ ਹੈ ਨਾ, ਜਿਹੜਾ ਆਪਣੇ ਪੈ ਗਿਆ, ਨਹੀਂ ਤਾਂ ਪਿਆਰ ਉਹੀ ਲੱਗਿਆ ਮੈਨੂੰ ਸਾਰਿਆਂ ਨੂੰ ਮਿਲ ਕੇ। ਮੈਨੂੰ ਐਂ ਨਹੀਂ ਲੱਗਿਆ ਵੀ ਮੈਂ ਕਿਸੇ ਦੂਜੇ ਕੰਟਰੀ 'ਚ ਆਇਆ, ਜਾਂ ਮਤਲਬ ਹਜੇ ਮੈਨੂੰ ਇਹੀ ਲੱਗ ਰਿਹਾ ਵੀ ਮੈਂ ਉੱਥੇ ਹੀ ਹਾਂ ਜਿੱਥੇ ਦਾ ਮੈਂ ਰਹਿਣਾ। ਬਿਲਕੁਲ ਵੱਡੀ ਗੱਲ ਇਹ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਕਿ ਉੱਧਰ ਵੀ ਪੰਜਾਬ ਤੇ ਇੱਧਰ ਵੀ ਪੰਜਾਬ, ਬੋਲੀ ਖਾਣਾ ਪੀਣਾ ਸਾਰਾ ਕੁਝ ਇੱਕ ਹੈ। ਤੇ ਦਰਮਿਆਨ ਦੇ ਵਿੱਚ ਜਿਹੜਾ ਕੁਝ ਹੈ ਉਹ ਬੇਸ਼ੱਕ ਰਵੇ, ਲੇਕਿਨ ਅਸੀਂ ਕਹਿੰਦੇ ਕਿ ਥੋੜਾ ਜਿਹਾ ਆਵਾਜਾਵੀ ਜਿਹੜੀ ਹੈ ਉਹਨੂੰ ਵਧਾਵਾ ਦੇਣਾ ਚਾਹੀਦਾ। ਤੇ ਕੀ ਤੁਸੀਂ ਇਹ ਵੇਖਦੇ ਹੋ ਕਿ ਕਰਤਾਰਪੁਰ ਕੋਰੀਡੋਰ ਰਾਹੀਂ ਜਿਵੇਂ ਲੋਕ ਮਿਲ ਰਹੇ ਹਨ, ਇਹ ਆਪਸੀ ਜਿਹੜੀ ਸਾਂਝ ਹੈ ਇਹ ਉਸ ਨੂੰ ਜਿਹੜੀਆਂ ਨਫ਼ਰਤਾਂ ਪਹਿਲੇ ਸਨ ਉਹਨੂੰ ਘਟਾਏਗੀ ਤੇ ਸਾਡੀ ਆਪਸੀ ਮੁਹੱਬਤਾਂ ਨੂੰ ਵਧਾਏਗੀ? ਜੀ ਜੀ ਬਿਲਕੁਲ ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹ ਵਧਾਊਗੀ। ਤੇ ਇਹ ਆਪਸੀ ਜਿਹੜੀ ਸਾਂਝ ਹੈ, ਆਪਸੀ ਇੱਥੇ ਆਉਣਗੇ ਜਿੰਨੇ ਉੱਧਰੋਂ ਵਿਜ਼ਟਰ ਆਉਣ, ਸ਼ਰਧਾਲੂ ਆਉਣ ਇੱਧਰਲੇ ਸਾਰੇ ਪਾਸੇ, ਸਾਰੇ ਇੱਥੇ ਰੁਜ਼ਗਾਰ ਹੋਊਗਾ, ਸਾਰਾ ਹੋਊਗਾ, ਮਤਲਬ ਤਰੱਕੀ ਹੋਊਗੀ ਸਾਰੇ ਪਾਸੇ। ਇਹਨਾਂ ਚੀਜ਼ਾਂ 'ਤੇ ਵੀ ਫਰਕ ਪਏਗਾ, ਅਰਥ ਵਿਵਸਥਾ 'ਤੇ ਵੀ ਫਰਕ ਪਏਗਾ ਸਾਰੇ ਪਾਸੇ। ਮਤਲਬ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਤਾਂ ਬਣਨੀ ਬਣਨੀ ਹੈ। ਤੇ ਕੀ ਕਹਿੰਦੇ ਹੋ ਕਿ ਅਗਰ ਜਿਵੇਂ ਪੂਰੀ ਦੁਨੀਆ ਨੇੜੇ ਦੇ ਮੁਲਕਾਂ ਦੇ ਨਾਲ, ਆਪਣੇ ਗਵਾਂਢੀਆਂ ਦੇ ਨਾਲ ਟ੍ਰੇਡ ਕਰਦੀ ਹੈ, ਤੇ ਪੰਜਾਬ ਤੇ ਇੱਕ ਗੱਲ ਹੈ, ਅਗਰ ਆਪਸੀ ਟ੍ਰੇਡ ਵੀ ਇਸੇ ਤਰੀਕੇ ਨਾਲ ਖੋਲ੍ਹ ਦਿੱਤਾ ਜਾਵੇ ਤਾਂ ਉਹਦੇ ਨਾਲ ਹਯਾਤੀਆਂ ਕਿਵੇਂ ਸੌਖੀਆਂ ਹੋ ਸਕਦੀਆਂ? ਬਿਲਕੁਲ ਸੌਖੀਆਂ ਜੀ। ਟ੍ਰੇਡ ਹੀ ਇੱਕ ਮਤਲਬ ਇਸ ਤਰ੍ਹਾਂ ਦਾ ਰਸਤਾ ਹੈ ਜਿਹੜਾ ਤਰੱਕੀ ਦਾ। ਅਸੀਂ ਪਹਿਲਾਂ ਵੀ ਗੱਲ ਕਰਦੇ ਆਏ, ਕੱਲ੍ਹ ਵੀ ਅਸੀਂ ਗੱਲ ਕਰਦੇ ਸੀ ਕਿ ਜਿਹੜੇ ਕਿਤੇ ਵੀ ਸਰਹੱਦੀ ਇਲਾਕਾ ਕਿਸੇ ਚੀਜ਼ ਦਾ ਵੀ, ਕਿਸੇ ਵੀ ਦੇਸ਼ ਦਾ, ਚਾਹੇ ਉਹ ਭਾਰਤ ਦਾ, ਚਾਹੇ ਪਾਕਿਸਤਾਨ ਦਾ, ਕਿਸੇ ਹੋਰ ਦਾ, ਕਿਉਂਕਿ ਉੱਥੇ ਵਿਕਾਸ ਕਿਉਂ ਨਹੀਂ ਹੋ ਪਾਉਂਦਾ? ਕਿਉਂਕਿ ਸਰਹੱਦੀ ਏਰੀਆ ਹੋਣ ਕਰਕੇ ਉੱਥੇ ਥੋੜ੍ਹਾ ਜਿਹਾ ਨਹੀਂ ਸਰਕਾਰਾਂ ਧਿਆਨ ਦਿੰਦੀਆਂ। ਇਹ ਹੋਣਾ ਚਾਹੀਦਾ, ਟ੍ਰੇਡਿੰਗ ਹੋਣੀ ਚਾਹੀਦੀ ਹੈ। ਜੇ ਉੱਥੇ ਉੱਥੋਂ ਦੀ ਰਾਹੀਂ ਟ੍ਰੇਡਿੰਗ ਹੋਊਗੀ ਇੱਕ ਦੂਜੇ ਦੇ ਦੇਸ਼ ਨਾਲ, ਤਾਂ ਓਬਵੀਅਸਲੀ ਆ ਵੀ ਤਰੱਕੀ ਆਪੇ। ਤੇ ਜਿਵੇਂ ਇੱਥੇ ਸਾਡੀ ਮਹਿਮਾਨ ਨਵਾਜ਼ੀ ਕੀਤੀ ਗਈ, ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਪਾਕਿਸਤਾਨੀ ਭਰਾ ਲਈ ਅੰਮ੍ਰਿਤਸਰ ਦਾ ਦਰਬਾਰ ਸਾਹਿਬ ਦਾ ਰਸਤਾ ਖੋਲ੍ਹਿਆ ਜਾਵੇ। ਤੁਸੀਂ ਵੀ ਉੱਥੇ ਆਓ ਤੇ ਸਾਨੂੰ ਮਹਿਮਾਨ ਨਵਾਜ਼ੀ ਦਾ ਮੌਕਾ। ਅਸੀਂ ਵੀ ਇਹ ਚਾਹੁੰਦੇ ਹਾਂ ਜੀ ਦਰਬਾਰ ਸਾਹਿਬ ਆਈਏ, ਅੱਗੇ ਹੋਰ ਜਿਹੜੇ ਅਸਥਾਨ ਹਨ ਉੱਥੇ ਅਸੀਂ ਜਾਈਏ ਜੀ। ਤੇ ਇੱਕ ਦੱਸੋ ਵੀ ਤੁਸੀਂ ਦੋਨੋਂ ਵੀਰ ਮਿਊਜ਼ਿਕ ਨਾਲ ਜੁੜੇ ਹੋਏ ਹੋ ਜੀ, ਤੇ ਜਿਹੜਾ ਪੰਜਾਬੀ ਮਿਊਜ਼ਿਕ ਲਹਿੰਦੇ ਪੰਜਾਬ ਦਾ ਹੈ, ਕਿਹੜੇ ਲੋਕ ਉੱਥੇ ਜ਼ਿਆਦਾ ਸੁਣੇ ਜਾਂਦੇ ਨੇ? ਕਿਹੜੇ ਲੋਕਾਂ ਦੇ ਮਿਊਜ਼ਿਕ ਦੇ ਨਾਲ ਜੁੜੇ? ਤੇ ਇਤਨੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਤਲਬ ਉਹਨਾਂ ਨੂੰ ਯਾਦ ਕਰਕੇ ਤੇ ਉਹ ਮਿਊਜ਼ਿਕ ਆਪਣੀ ਸ਼ੁਰੂਆਤ ਕਰਦੇ। ਦੇਖੋ ਜੀ, ਇੱਥੋਂ ਦੇ ਪਹਿਲੀ ਗੱਲ ਤਾਂ ਮਿਊਜ਼ਿਕ ਦਾ ਇਹ ਬੜਾ ਗਾੜੀ ਮੰਨਿਆ ਜਾਂਦਾ। ਸ਼ੁਰੂਆਤਾਂ ਹੀ ਇੱਥੋਂ ਨੇ, ਤੇ ਨੁਸਰ ਸਾਹਿਬ ਨੂੰ ਬਹੁਤ ਸੁਣਦੇ, ਉਸਤਾਦ ਮੰਨਦੇ ਲੋਕ। ਮਤਲਬ ਹੋਰ ਵੀ ਬੜੇ ਅੱਛੇ ਬਾਕੀ ਇੱਥੋਂ ਉਹਨਾਂ ਦੀ ਮੇਰੇ ਸਾਥੀ ਨੇ, ਮੇਰੇ ਦੋਸਤ ਨੇ, ਬਹੁਤ ਤਾਰੀਫ ਭਾਗ ਨੇ ਉਹਨਾਂ ਦੇ। ਜੀ ਜੀ ਉਹਨਾਂ ਨਾਲ ਬੜੇ ਅੱਛੇ ਸੰਬੰਧ ਨੇ, ਗੱਲਬਾਤ ਹੁੰਦੀ ਰਹਿੰਦੀ ਹੈ, ਉਹਨੂੰ ਵੀ ਸੁਣਦੇ ਨੇ। ਬਹੁਤ ਅੱਛੇ ਹੋਰ ਕਲਾਕਾਰ ਨੇ ਜਿਹੜੇ ਮਤਲਬ ਬੰਬੇ ਲੈਵਲ ਤੱਕ ਤਾਂ ਸੁਣਦੇ ਪੰਜਾਬੀ ਬੜੇ ਸੁਣਦੇ।
ਤੇ ਬਹੁਤ ਅੱਛੀ ਕੀ ਸੁਨੇਹਾ ਦੇਣਾ ਚਾਹੋਗੇ ਅਖੀਰ ਦੇ ਵਿੱਚ ਸਾਡੇ ਵੇਖਣ ਵਾਲਿਆਂ ਨੂੰ ਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਲੋਕ ਬੈਠੇ ਆ? ਸੁਨੇਹਾ ਇਹੀ ਹੈ ਜੀ ਸਾਰੇ ਜਿੰਨੀ ਵੀ ਆਡੀਅנס ਦੇਖ ਰਹੀ ਹੈ ਕਿ ਵੱਧ ਤੋਂ ਵੱਧ ਸਾਡੇ ਇੱਧਰੋਂ ਭਾਰਤ ਤੋਂ ਸਾਰਿਆਂ ਨੂੰ ਇਹੀ ਹੈ ਵੀ ਇੱਥੇ ਆਓ, ਵੱਧ ਤੋਂ ਵੱਧ ਇੱਥੋਂ ਦੇ ਸਿਸਟਮ ਸਾਰਿਆਂ ਨੂੰ ਆਪਾਂ ਦੇਖੀਏ, ਦਰਸ਼ਨ ਕਰੋ, ਤੁਹਾਨੂੰ ਬਹੁਤ ਸਕੂਨ ਮਿਲੇਗਾ ਕਿਉਂਕਿ ਉਹ ਸਕੂਨ ਤੁਹਾਨੂੰ ਇੱਥੇ ਆ ਕੇ ਹੀ ਮਹਿਸੂਸ ਹੋਵੇਗਾ, ਇੱਥੇ ਬੈਠਿਆਂ ਨੂੰ ਨਹੀਂ ਪਤਾ ਲੱਗਣਾ। ਆਉਣਾ ਤੁਸੀਂ ਭਾਜੀ? ਜੀ ਮੇਰੇ ਵੱਲੋਂ ਇਹੀ ਸੁਨੇਹਾ ਹੈ ਜੀ, ਤੁਸੀਂ ਇੱਥੇ ਆਓ, ਵਿਜ਼ਿਟ ਕਰੋ, ਤੁਹਾਨੂੰ ਆ ਕੇ ਆਪਣਾ ਮਹਿਸੂਸ ਹੋਊਗਾ, ਤੁਹਾਨੂੰ ਐਂ ਲੱਗੂਗਾ ਤੁਸੀਂ ਆਪਣੇ ਕਿਸੇ ਪਰਿਵਾਰਿਕ ਵਿਛੜੇ ਬੰਦੇ ਨੂੰ ਜਾਂ ਆਪਣੇ ਕਿਸੇ ਜਿਵੇਂ ਭਰਾ ਆਪਣੇ ਵਿਛੜੇ ਹੁੰਦੇ ਆ, ਆਪਾਂ ਬੜੇ ਟਾਈਮ ਬਾਅਦ ਉਹਨਾਂ ਨੂੰ ਮਿਲਦੇ ਆ, ਆਪਾਂ ਨੂੰ ਐਂ ਲੱਗਦਾ ਵੀ ਆਪਾਂ ਮਤਲਬ ਉਹ ਪਿਆਰ ਇੱਕ ਦੁਬਾਰਾ ਤੁਹਾਨੂੰ ਐਂ ਲੱਗੂਗਾ ਬਈ ਪਤਾ ਨਹੀਂ ਕੀ ਚੀਜ਼ ਮੈਨੂੰ ਮਿਲੀ। ਸੋ ਸਾਨੂੰ ਆ ਕੇ ਤਾਂ ਇੱਥੇ ਐਂ ਲੱਗ ਰਿਹਾ ਬਈ ਜਿਵੇਂ ਕੋਈ ਪੁਰਾਣੀ ਵਿਛੜੀ ਚੀਜ਼ ਮਿਲੀ ਹੁੰਦੀ ਹੈ ਬੜੇ ਟਾਈਮ ਬਾਅਦ, ਜਿਹੜੀ ਤਾਂ ਨਹੀਂ ਸੀਗੀ, ਅਸੀਂ ਖਿੱਚੀ 'ਚ ਲੈ ਉਹਦੇ ਵਾਸਤੇ। ਸੋ ਅਸੀਂ ਇਹ ਚਾਹੁੰਦੇ ਵੀ ਤੁਸੀਂ ਆਓ ਸਾਰੇ ਜਣੇ ਤੇ ਇੱਥੇ ਆ ਕੇ ਦੇਖੋ ਵੀ ਪਾਕਿਸਤਾਨੀ ਭਰਾ ਕਿੰਨਾ ਪਿਆਰ ਕਰਦੇ ਨੇ ਆਪਾਂ ਨੂੰ, ਤੇ ਜਿਹੜੀ ਲੋਕਾਂ ਨੇ ਮਿੱਥ ਬਣਾਏ ਹੋਏ ਹੈ ਨਾ, ਲੋਕਾਂ 'ਚ ਡਰ ਹੈ ਆਉਣ ਦਾ, ਉਹ ਇੱਕ ਪਾਸੇ ਰੱਖ ਕੇ ਤੁਸੀਂ ਇੱਕ ਵਾਰ ਆ ਕੇ ਦੇਖੋ, ਤੁਹਾਡਾ ਵਾਪਸ ਜਾਣ ਨੂੰ ਦਿਲ ਨਹੀਂ ਕਰੂਗਾ। ਸੋ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।